अस्सलामुअलैकुम वरहमतुल्लाह। मेरे प्यारे पाकिस्तानियों, मैं एक तुहाडे नाल छोटी जी गल शेयर करना चाहना। यह कोई लम्मी चौड़ी तकरीर नहीं करनी, सिर्फ एक छोटी जी गल शेयर करनी। अगर मेरे वीर भैन भरा सारे इस गल ते अमल कर लैन। मैं एक छोटा जिहा किसान हाँ, माड़ा जिहा, ते गंदम का भी अल्लाह खैर करे हुण सीज़न है, तो गंदम की पकाई जी शुरू हो गई है, तो कटाई भी शुरू हो गई है। साढ़े इलाके अल समझो कि होर 10-12 दिनों लग जानी है कटाई। तो चीज़ ये वे कि भाईओ तुहाडे अगे रिक्वेस्ट करन लगा कि जिन्नी देर तक मुआशरे नूं असां लोकां ने नहीं ना बदलना, उन्नी देर तक ये मुआशरा चेंज नहीं हो सकता, ये बदल नहीं सकता। ਇਹਦੇ ਵਿੱਚ ਛੋਟੀਆਂ ਗੱਲਾਂ ਜਿਹੜੀਆਂ ਅਸੀਂ ਇਗਨੋਰ कर ਛੱਡਦੇ ਹਾਂ, ਤੇ ਉਹਨਾਂ ਸਾਡੀਆਂ ਛੋਟੀਆਂ ਕਮੀਆਂ ਨੂੰ ਜਿਹੜਾ ਨਾ ਇਹ ਜਿਹੜੇ ਹੁਸ਼ਿਆਰ ਤੇ ਚਲਾਕ ਲੋਕ ਬੈਠੇ ਨੇ ਨਾ, ਛਾਤਰ ਚੋਰ, ਉਹ ਇਹਨਾਂ ਚੀਜ਼ਾਂ ਤੋਂ ਫਾਇਦਾ ਚੁੱਕਦੇ ਨੇ। ਤੇ ਅਸੀਂ ਤੇ ਕਿਸਾਨ ਆ, ਸਾਡੀ ਤੇ ਰਸਾਈ ਹੈ ਸਿਰਫ ਪਿੰਡ ਤੇ ਪਿੰਡੋਂ ਬੜਾ ਘਰਾਂ ਦੇ ਤੇ ਕਿਸੇ ਆੜਤੀ ਕੋਲ ਟੁਰ ਜਾਂਦੇ ਨਾ ਆਪਣਾ ਫਸਲ ਲੈ ਕੇ। ਤੇ ਮੇਰੀ ਤੁਹਾਡੇ ਭੈਣਾਂ ਭਰਾਵਾਂ ਸਾਰਿਆਂ ਅੱਗੇ ਰਿਕੁਐਸਟ ਹੈ ਕਿ ਤੁਸੀਂ ਬਜਾਏ ਕਿ ਜਿੰਨੇ ਵੀ ਨੇੜੇ ਤੁਹਾਡੇ ਸ਼ਹਿਰ ਨੇ, ਤੁਹਾਡੇ ਤਕਰੀਬਨ ਪਿੰਡਾਂ ਦੇ ਵਿੱਚ ਸ਼ਹਿਰ ਜਿਹੜੇ ਨਜ਼ਦੀਕ, ਪਿੰਡਾਂ ਦੇ ਨਜ਼ਦੀਕ ਸ਼ਹਿਰ ਨੇ, ਤੇ ਉਹਨਾਂ ਸ਼ਹਿਰਾਂ ਦੇ ਲੋਕਾਂ ਕੇ ਮੇਰੀ ਰਿਕੁਐਸਟ ਹੈ ਕਿ ਉਹ ਇਹ ਕਰਨ ਕਿ ਕਣਕ ਜਦੋਂ ਗੌਰਮੈਂਟ ਸਰਕਾਰੀ ਰੇਟ ਕੱਢਦੀ ਹੈ ਨਾ, ਉਸ ਟਾਈਮ ਤੁਸੀਂ ਜਾ ਕੇ ਤੇ ਪਿੰਡ ਦੇ ਵਿੱਚ ਜਿੰਨੇ ਨਜ਼ਦੀਕ ਸ਼ਹਿਰਾਂ ਦੇ ਪਿੰਡ ਨੇ ਨਾ, ਉਹਨਾਂ ਪਿੰਡਾਂ ਦੇ ਵਿੱਚ ਜਾਓ। ਉੱਥੋਂ ਜਾ ਕੇ ਜਨਾਬ ਤੁਸੀਂ ਅਗਰ ਸਰਕਾਰੀ ਰੇਟ ਨਿਕਲਦਾ ਨਾ 1300, ਤੇ ਤੁਸੀਂ 1500 ਰੁਪਏ ਦੇ ਵਿੱਚ ਜੱਟਾਂ ਕੋਲੋਂ ਡਾਇਰੈਕਟ ਕਣਕ ਲਵੋ। ਉਹਨਾਂ ਕੋਲ ਜਦੋਂ ਤੁਸੀਂ ਡਾਇਰੈਕਟ ਕਣਕ ਲਵੋ, ਤੇ ਇੱਕ ਤੇ ਤੁਹਾਡੀ ਉੱਥੇ ਗਿਆ ਇੱਜ਼ਤ ਵੀ ਕਰਨ, ਦੇ ਰੇਟ ਵੀ ਜਦੋਂ 200 ਜ਼ਿਆਦਾ ਤੁਸੀਂ ਦਿਓ, ਦੇ ਜਦੋਂ ਕਟਾਈ ਸ਼ੁਰੂ ਹੁੰਦੀ ਹੈ, ਹੁਣ ਕਟਾਈ ਕਰ ਲੈਣ, ਫਿਰ ਉਹਨਾਂ ਕੋਲ ਸਾਂਭਣ ਦੀ ਜਗ੍ਹਾ ਨਹੀਂ ਹੁੰਦੀ। ਤੇ ਲਿਹਾਜ਼ਾ ਇਹ ਵੇ ਕਿ ਕਟਾਈ ਦੇ ਦੌਰਾਨ ਹੀ ਤੁਸੀਂ ਪਿੰਡਾਂ ਦੇ ਵਿੱਚ ਜਾਓ, ਤੇ ਜਾ ਕੇ ਤੁਸੀਂ ਆਪਣੇ ਦੋਸਤ ਸਾਥੀ ਸਾਰੇ ਜਿਨ੍ਹਾਂ ਨੂੰ ਜ਼ਾਹਰ ਸ਼ਹਿਰਾਂ 'ਚ ਜ਼ਰੂਰਤ ਹੁੰਦੀ ਹੈ, ਹੁਣ ਸਾਰੇ ਲੋਕ ਤੇ ਲੈਣਾ 'ਚ ਲੱਗ ਕੇ ਆਟਾ ਲੈਂਦੇ ਵੀ ਨਹੀਂ। ਤੇ ਜਿਹੜੇ ਭੈਣ ਭਰਾ ਇੰਨੀ ਤਾਕਤ ਰੱਖਦੇ ਨੇ ਕਿ ਉਹ ਸਾਲ ਦੇ ਦਾਣੇ ਖਰੀਦ ਸਕਦੇ ਨੇ, ਤੇ ਉਹ ਬਰਾਏ ਮਿਹਰਬਾਨੀ ਕਰਕੇ ਤੇ ਜਾ ਕੇ ਆਪਣੇ ਪਿੰਡਾਂ ਸ਼ਹਿਰਾਂ 'ਚੋਂ ਨਿਕਲਣ, ਤੇ ਨਾਲ ਜਿਹੜੇ ਛੋਟੇ ਪਿੰਡ ਨੇ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਪਹਿਲਾਂ ਹੀ ਐਡਵਾਂਸ ਉਹਨਾਂ ਨੂੰ ਆ ਛੱਡਣ ਕਿ ਯਾਰ ਸਾਨੂੰ ਇੰਨੀ ਗੰਦਮ ਚਾਹੀਦੀ, ਸਾਨੂੰ ਇੰਨੀ ਚਾਹੀਦੀ ਹੈ, ਸਰਕਾਰੀ ਰੇਟ ਤੋਂ 200 ਰੁਪਇਆ ਵੱਧ ਅਸੀਂ ਯਾਰ ਤੁਹਾਡੇ ਕੋਲ ਚੁੱਕਾਂਗੇ। ਇੱਕ ਤਾਂ ਉਹਨਾਂ ਦੀ ਵੀ ਬਿਹਤਰੀ ਹੋਏ ਦੀ, ਜੱਟਾਂ ਦੀ ਵੀ, ਤੇ ਤੁਹਾਡੀ ਵੀ ਬਿਹਤਰੀ ਹੋਏ ਦੀ ਕਿ ਜਦੋਂ ਇੱਕ ਆੜ੍ਹਤੀ ਨੇ ਚੁੱਕਣੀ ਹੈ, ਉਹਨੇ ਸਾਡੇ ਕੋਲੋਂ 1300 ਦੀ ਚੁੱਕ ਲੈਣੀ ਹੈ, ਤੁਹਾਨੂੰ ਉਹਨੇ 2600 ਦੀ ਦੇਣੀ ਹੈ, ਤੇ ਤੁਸੀਂ ਉਹਦੇ ਕੋਲੋਂ 2600 ਦੀ ਲੈ ਲੈਣੀ ਹੈ। ਤੇ ਜਿਹੜੇ ਅਸੀਂ ਤੁਹਾਡੇ ਕਿਸਾਨ ਭਰਾ ਵਾ ਨਾ, ਉਹਨਾਂ ਕੋਲੋਂ ਤੁਸਾਂ 2600 ਦੀ ਨਹੀਂ ਲੈਣੀ, 2800 ਦੀ ਨਹੀਂ ਲੈਣੀ। ਤੇ ਚੀਜ਼ ਇਹ ਮੇਰੀ ਜਾਨ, ਮੇਰੀ ਤੁਹਾਡੇ ਅੱਗੇ ਰਿਕੁਐਸਟ ਹੈ ਕਿ ਇਹ ਮਿਹਰਬਾਨੀ ਕਰੋ ਕਿ ਇਹ ਮੌਕਾ ਹੱਥੋਂ ਨਾ ਗਵਾਓ। ਇਹ ਜਿੰਨਾ ਮਾਫੀਆ ਬੈਠਾ ਨਾ, ਇਹਨੂੰ ਤੁਸਾਂ ਤੇ ਅਸਾਂ ਲੋਕਾਂ ਨੇ ਸੈੱਟ ਕਰਨਾ, ਵਰਨਾ ਇਹ ਲੋਕ ਸੈੱਟ ਹੋਣ ਵਾਲੇ ਨਹੀਂ। ਇਹ ਅਜ਼ਲਾਂ ਤੋਂ ਇੰਜ ਲਗਾ ਆ ਰਿਹਾ ਸਿਸਟਮ, ਇਹ ਸਿਸਟਮ ਨੂੰ ਅਸਾਂ ਬਦਲਣਾ। ਤੇ ਤੁਹਾਡੀ ਮਿਹਰਬਾਨੀ ਹੈ, ਤੁਹਾਡੇ ਅੱਗੇ ਰਿਕੁਐਸਟ ਹੈ। ਤੇ ਨਾ ਮੈਨੂੰ ਇਸ ਵੀਡੀਓ ਬਣਾਉਣ ਦੇ ਨਾਲ ਅੱਲਾ ਮਾफ़ ਕਰੇ ਕੋਈ ਇਹ ਸਰੋਕਾਰ ਹੈ ਕਿ ਮੇਰੀ ਜਿਹੜੀ ਇਹ ਗੱਲ ਉਹ ਜਨਾਬ ਉਹਦਾ ਮੈਨੂੰ ਕੋਈ ਬੈਨੀਫਿਟ ਲੱਭ ਜੇ। ਮੈਨੂੰ ਸਿਰਫ ਉਹਦਾ ਬੈਨੀਫਿਟ ਇਹ ਚਾਹੀਦਾ ਕਿ ਭੈਣਾਂ ਭਰਾ ਜਿੰਨੇ ਵੀ ਸੁਣਨ ਵਾਲੇ ਨੇ ਨਾ, ਉਹ ਇਸ ਵੀਡੀਓ ਨੂੰ ਜ਼ਾਹਰ ਸ਼ੇਅਰ ਕਰਨਾ ਤੁਸਾਂ ਤੇ ਉਹਦੀ ਵਜ੍ਹਾ ਤੋਂ। ਤੇ ਮੈਂ ਆਪਣੇ ਤੋਂ ਵੀ ਚੈਨਲ ਮੇਰਾ ਕੋ ਨਹੀਂ, ਤੇ ਇੰਜ ਹੀ ਮੈਂ ਸ਼ੇਅਰ ਕਰਨ ਲਗਾ। ਤੇ ਜਿਸ ਭਰਾ ਨੂੰ ਮੇਰੀ ਵੀਡੀਓ ਅੱਛੀ ਲੱਗੇ, ਪਸੰਦ ਆਏ, ਉਹ ਅਗਾਂ ਸ਼ੇਅਰ ਇਸ ਵਜ੍ਹਾ ਤੋਂ ਕਰੇ ਕਿ ਅੱਲਾ ਦੀ ਜ਼ਾਤ ਨੇ ਇਹਦਾ ਅਜਰ ਦੇਣਾ। ਨਾ ਤੇ ਮੈਂ ਕੋਈ ਟਿਕਟਾਕ ਬਣਾਈ ਇੰਜ ਦੀ ਕਿ ਜਿਹੜੀ ਵਿੱਚ ਬੋਂਗੀਆਂ ਮਾਰਾਂ, ਤੇ ਉਹ ਜਨਾਬ ਮੈਨੂੰ ਲੋਕ ਜਿਹੜੇ ਨੇ ਲਾਈਕ ਕਰਨ ਜਾਂ ਕਮੈਂਟਸ ਕਰਨ, ਨਾ ਮੈਨੂੰ ਇਸ ਚੀਜ਼ ਦੀ ਜ਼ਰੂਰਤ ਹੈ। ਮੈਂ ਸਿਰਫ ਇਹ ਇੱਥੇ ਖਲੋਤਾ ਸਾਂ, ਆਪਣੀ ਜ਼ਮੀਨ 'ਤੇ ਆਇਆ ਸਾਂ, ਤੇ ਮੈਂ ਵੇਖ ਕੇ ਨਾ ਕਣਕ ਗੱਲ ਤੇ ਮੇਰੇ ਜ਼ਿਹਨ 'ਚ ਇੱਕ ਗੱਲ ਆਈ ਹੈ। ਤੇ ਮੈਂ ਕਿਹਾ ਯਾਰ ਇਹ ਇੰਜ ਦੀ ਗੱਲ ਬੰਦੇ ਨੂੰ ਕਰਨੀ ਚਾਹੀਦੀ ਕਿ ਜਿਹਦੇ ਨਾਲ ਸਾਰਿਆਂ ਭੈਣ ਭਰਾਵਾਂ ਦਾ ਫਾਇਦਾ ਹੋਵੇ। ਤੇ ਵੀਡੀਓ ਬੜੀ ਲੰਮੀ ਹੋ ਜਾਣੀ ਹੈ, ਤੇ ਤੁਹਾਡੀ ਮਿਹਰਬਾਨੀ ਹੈ। ਮੈਂ ਇਹ ਤੁਹਾਡੇ ਅੱਗੇ ਅਰਜ਼ ਕਰਨਾ ਕਿ ਤੁਸੀਂ ਲੋਕ ਜਿਹੜੇ ਹੋ ਨਾ, ਆਪਣੀ ਮਦਦ ਆਪ ਦੇ ਤਹਿਤ ਜਾਓ ਆਪਣੇ ਸ਼ਹਿਰਾਂ 'ਚ ਨਿਕਲ ਕੇ ਪਿੰਡਾਂ 'ਚ, ਤੇ ਉੱਥੇ ਜਾ ਕੇ ਜਿੰਨੇ ਵੀ ਤੁਹਾਡੇ ਨੇੜੇ ਕਿਸਾਨ ਨੇ, ਥੋੜ੍ਹੀ ਜ਼ਮੀਨ ਵਾਲੇ ਨੇ, ਕਿਸੇ ਦੀ ਕੋਈ 100 200 ਕਿੱਲਾ ਤੇ ਹੈ ਹੀ ਨਹੀਂ, ਤੇ 200 ਕਿੱਲੇ ਵਾਲਿਆਂ ਨੂੰ ਟੈਨਸ਼ਨ ਹੀ ਕੋਈ ਨਹੀਂ। ਅਸਲ ਪਰੇਸ਼ਾਨ ਹੈ 2 3 4 5 10 12 ਕਿੱਲੇ ਵਾਲਾ ਕਿਸਾਨ।
ਤੇ ਇਹ ਉਹਦੀ ਮਦਦ ਇਸ ਤਰੀਕੇ ਨਾਲ, ਇੱਕ ਉਹਦੀ ਮਦਦ ਵੀ ਕਰਦੇ ਉਹਦੇ, ਇੱਕ ਤੁਹਾਡਾ ਵੀ ਫਾਇਦਾ ਹੋ ਜਾਏਗਾ ਤੇ ਉਹਦਾ ਵੀ ਫਾਇਦਾ ਹੋ ਜਾਏਗਾ। ਤੇ ਇਹ ਜਿਹੜੇ ਕੁੱਤੇ ਲੋਕ ਕਮੀਨੇ ਜਿਹੜੇ ਬੈਠੇ ਨੇ ਨਾ ਮੁਲਕ ਨੂੰ ਤਬਾਹ ਕਰਨ ਵਾਲੇ, ਉਹਨਾਂ ਵਾਸਤੇ ਬੜੀ ਵੱਡੀ ਜੁੱਤੀ ਹੋਏ ਦੀ। ਤੇ ਅੱਲਾਹ ਪਾਕ ਤੁਹਾਨੂੰ ਇਸ ਕੰਮ ਦੇ ਵਿੱਚ ਹਿੰਮਤ ਤੁਹਾਡੇ 'ਚ ਪੈਦਾ ਅੱਲਾ ਕਰੇ ਤੇ ਤੁਸੀਂ ਇਸ ਕੰਮ ਨੂੰ ਤੋੜ ਚਾੜੋ। ਅੱਗੋਂ ਵੀ ਜਿਹੜਾ ਨਾ ਬਕਾਇਦਾ ਤੁਸੀਂ ਇਹ ਨਾ ਕਰੋ ਕਿ ਕਣਕ 'ਤੇ ਹੀ ਤੁਸੀਂ ਰੁਕ ਜਾਓ, ਤੁਸੀਂ ਚਾਵਲ 'ਤੇ ਵੀ ਇਹ ਕੰਮ ਕਰੋ। ਦੂਜੇ ਨੰਬਰ 'ਤੇ ਤੁਸੀਂ ਜਨਾਬੇ ਵਾਲੀ ਜਿਹੜਾ ਨਾ ਅੱਗੋਂ ਗੁੜ ਆ ਜਾਂਦਾ, ਗੁੜ ਕਮਾਦ ਦਾ ਮੌਸਮ ਹੁੰਦਾ, ਉਹਦੇ 'ਤੇ ਵੀ ਤੁਸੀਂ ਇਹ ਕੰਮ ਕਰੋ। ਤੁਸੀਂ ਡਾਇਰੈਕਟ ਜਿਹੜੇ ਸ਼ਹਿਰ ਨੇ ਤੁਹਾਡੇ ਯਾਰ, ਤੁਸੀਂ ਮੰਡੀ ਵੀ ਜਾਂਦੇ ਹੋ, ਤੁਸੀਂ ਥੋੜ੍ਹਾ ਜਿਹਾ ਟਾਈਮ ਕੱਢ ਕੇ ਕਿਸੇ ਆਪਣੇ ਨਾਲ ਛੋਟੇ ਛੋਟੇ ਪਿੰਡ ਨੇ ਉਹਨਾਂ ਦੇ ਵਿੱਚ ਜਾ ਕੇ ਉਹਨਾਂ ਨਾਲ ਪੱਕੀ ਗੱਲ ਕਰ ਲਓ, ਯਾਰ ਇਹ ਵਾਲੀ ਜਿਹੜੀ ਫਸਲ ਬੀਜਦੇ ਹੋ, ਗੁੜ ਬਣਾਉਂਦੇ ਹੋ, ਉਹ ਗੁੜ ਤੁਸੀਂ ਖਾਣਾ ਸ਼ੁਰੂ ਕਰ ਦਿਓ, ਚੀਨੀ ਵਾਲਿਆਂ ਦਾ ਆਪੀ ਲੱਕ ਟੁੱਟ ਜਾਏਗਾ। ਤੇ ਤੁਹਾਡੀ ਮਿਹਰਬਾਨੀ ਹੈ, ਕੋਈ ਗੱਲ ਕੋਈ ਸਮਝਿਆ ਵੀ ਕਰੋ। ਤੇ ਇਹ ਚੀਜ਼ਾਂ ਜਿਹੜੀਆਂ ਨੇ ਨਾ, ਕੋਈ ਅੱਛੀ ਗੱਲ ਜਾਂ ਅੱਛੀ ਬਾਤ ਹੋਵੇ ਤੇ ਉਹ ਤੁਸੀਂ ਆਪਣਾ ਸ਼ੇਅਰ ਕਰੋ ਭੈਣਾਂ ਭਰਾਵਾਂ ਨਾਲ, ਜਿਹਦਾ ਤੁਹਾਨੂੰ ਵੀ ਫਾਇਦਾ ਹੋਏ, ਤੁਹਾਡੀ ਆਖਰਤ ਵੀ ਸਵਰੇ ਤੇ ਉਹਦੇ ਨਾਲ ਮੁਲਕ ਨੂੰ ਵੀ ਫਾਇਦਾ ਹੋਵੇ ਤੇ ਤੁਹਾਡੇ ਆਲੇ ਦੁਆਲੇ ਨੂੰ ਵੀ ਹੋਵੇ। ਠੀਕ ਹੈ, ਬੜੀ ਮਿਹਰਬਾਨੀ। ਅੱਲਾਹ ਪਾਕ ਦੀ ਜ਼ਾਤ ਸਾਡਾ ਸਾਰਿਆਂ ਦਾ ਹਾਮੀ ਨਾਸਰ ਰਵੇ, ਆਮੀਨ।